ਦੋਸਤੋ ਇੱਕ ਬਾਦਸ਼ਾਹ ਸੀ, ਉਹਨੇ ਨਾ ਆਪਣੇ 3 ਵਜ਼ੀਰਾਂ ਨੂੰ ਬੁਲਾਇਆ ਤੇ ਤਿੰਨਾਂ ਨੂੰ ਨਾ ਕਾਫੀ ਸਾਰੇ ਪੈਸੇ ਦਿੱਤੇ। ਪੈਸੇ ਦੇ ਕੇ ਤੇ ਬਾਦਸ਼ਾਹ ਸਲਾਮਤ ਨੇ ਕੋਈ ਬੋਰੇ ਦੇ ਦਿੱਤੇ 2-2 3-3 ਤੇ ਕਹਿੰਦਾ ਕਿ ਆਹ ਜਿਹੜੇ ਬੋਰੇ ਆ ਨਾ ਇਹਨਾਂ ਨੂੰ ਭਰ ਕੇ ਲੈ ਕੇ ਆਓ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ। ਤਿੰਨਾਂ ਨੂੰ 3-3 ਬੋਰੇ ਵੀ ਦੇ ਦਿੱਤੇ ਤੇ ਪੈਸੇ ਵੀ ਚੰਗੇ ਦੇ ਦਿੱਤੇ। ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਇਹਦਾ ਕੀ ਕਰਨਾ? ਬਾਦਸ਼ਾਹ ਸਲਾਮਤ ਕਹਿੰਦਾ ਇਹ ਨਾ ਆਪਾਂ ਗਰੀਬਾਂ ਨੂੰ ਦੇ ਦਾਂਗੇ, ਉਹ ਖਾ ਪੀ ਲੈਣਗੇ, ਆਪਣਾ ਗੁਜ਼ਾਰਾ ਕਰ ਲੈਣਗੇ ਤੇ ਤਕਸੀਮ ਵੀ ਤੁਸੀਂ ਆਪੇ ਹੀ ਕਰਨੇ। ਉਹ ਚਲੇ ਗਏ ਵਜ਼ੀਰ। ਇੱਕ ਵਜ਼ੀਰ ਸੀ, ਉਹ ਬੜਾ ਇਮਾਨਦਾਰ ਸੀ, ਬੜਾ ਨੇਕ ਸੀ, ਬੜਾ ਅੱਛਾ ਸੀ। ਉਹਨੇ ਨਾ ਤਿੰਨੇ ਬੋਰੇ ਜਿਹੜੇ ਸੀਗੇ ਨਾ ਚੰਗੀਆਂ ਖਾਣ ਪੀਣ ਵਾਲੀਆਂ, ਜਿਹੜੀਆਂ ਸਾਫ਼ ਸੁਥਰੀਆਂ ਅੱਛੀਆਂ ਸਿਹਤ ਨੂੰ ਮਤਲਬ ਨੁਕਸਾਨ ਨਾ ਦੇਣ ਵਾਲੀਆਂ ਚੀਜ਼ਾਂ ਸੀ, ਉਹਦਾ ਭਰ ਕੇ ਲੈ ਆਇਆ। ਫਰੂਟ ਲੈ ਆਇਆ, ਆਟਾ ਲੈ ਆਇਆ, ਦਾਲਾਂ ਲੈ ਆਇਆ, ਮਤਲਬ ਨਾ ਉਹ ਬੋਰੇ ਚੰਗੇ ਅੱਛੀਆਂ ਚੀਜ਼ਾਂ ਦੇ ਭਰ ਕੇ ਲੈ ਆਇਆ। ਜਿਹੜਾ ਦੂਸਰਾ ਸੀਗਾ ਉਹ ਥੋੜਾ ਜਿਹਾ ਨਾ ਉਹਨੂੰ ਲਾਲਚ ਪੈ ਗਿਆ। ਉਹਨੇ ਕਿਹਾ ਕਿ ਬਾਦਸ਼ਾਹ ਸਲਾਮਤ ਨੂੰ ਕੀ ਪਤਾ, ਉਹਨੇ ਕਿਹੜਾ ਖੋਲ ਕੇ ਦੇਖਣੇ, ਗਰੀਬਾਂ ਨੂੰ ਦੇਣੇ, ਗਰੀਬਾਂ ਨੇ ਮੈਨੂੰ ਕਿਹੜਾ ਪੁੱਛਣਾ ਆ, ਮੈਂ ਤੇ ਵਕਤ ਦਾ ਵਜ਼ੀਰ। ਉਹਨੇ ਨਾ 2 ਨੰਬਰ ਚੀਜ਼ਾਂ ਖਰਾਬ, ਬੁਸੀਆਂ ਹੋਈਆਂ, ਫਲ ਫਰੂਟ ਖਰਾਬ ਹੋਇਆ, ਮਤਲਬ ਆਟਾ 2 ਨੰਬਰ, ਦਾਲਾਂ 2 ਨੰਬਰ, ਹਰ ਚੀਜ਼ 2 ਨੰਬਰ ਲੈ ਆਇਆ। ਉਹ ਵੀ ਬੋਰਾ ਲਿਆ ਕੇ ਉਹਨੇ ਵੀ ਰੱਖ ਲਏ। ਤੀਸਰਾ ਜਿਹੜਾ ਸੀਗਾ ਉਹਨੂੰ ਬਿਲਕੁਲ ਹੀ ਕਿਸੇ ਦਾ ਅਹਿਸਾਸ ਨਹੀਂ ਸੀਗਾ, ਉਹਨੂੰ ਸਿਰਫ ਆਪਣੀ ਜੇਬ ਨਾਲ, ਆਪਣੇ ਪੇਟ ਨਾਲ ਸੀ। ਉਹਨੇ ਗਿਆ ਜਾ ਕੇ ਬੋਰੇ ਜਿਹੜੇ ਸੀਗੇ ਉਹਦੇ ਵਿੱਚ ਮਿੱਟੀ, ਰੋੜੇ ਤੇ ਘਾਹ ਵਗੈਰਾ ਭਰ ਲਿਆਇਆ। ਹੁਣ ਲਿਆ ਕੇ ਰੱਖ ਲਏ। ਬਾਦਸ਼ਾਹ ਸਲਾਮਤ ਨੂੰ ਕਹਿੰਦੇ ਕਿ ਅਸੀਂ ਜੀ ਲੈ ਕੇ ਆ ਗਏ ਆ। ਬਾਦਸ਼ਾਹ ਸਲਾਮਤ ਕਹਿੰਦਾ ਕਿ ਇਦਾਂ ਕਰੋ, ਇਹਨਾਂ ਤਿੰਨਾਂ ਨੂੰ ਫੜੋ, ਫੜ ਕੇ ਤਾਂ ਇਹਨਾਂ ਨੂੰ ਅੰਦਰ ਦੇ ਦਿਓ, ਇੱਕ ਕਮਰੇ ਦੇ ਵਿੱਚ ਛੱਡ ਦਿਓ। ਲੈ ਕੇ ਜਾਣ ਲੱਗੇ ਤੇ ਉਹ ਰੋਣ ਲੱਗ ਗਏ, ਕਹਿੰਦੇ ਬਾਦਸ਼ਾਹ ਸਲਾਮਤ ਸਾਨੂੰ ਕਿਉਂ ਬੰਦ ਕਰਨ ਲੱਗੇ ਹੋ? ਉਹਨਾਂ ਨੇ ਕਿਹਾ, ਬਾਦਸ਼ਾਹ ਨੇ ਕਿਹਾ ਫਿਰ ਕੀ ਹੋਇਆ, ਤੁਹਾਨੂੰ ਖਾਣ ਪੀਣ ਨੂੰ ਮਿਲੇਗਾ, ਲੇਕਿਨ ਮਿਲੇਗਾ ਉਹੀ ਜਿਹੜਾ ਤੁਸੀਂ ਲੈ ਕੇ ਆਏ ਆ। ਉਹ ਪਹਿਲੇ ਤੇ ਕਮਰੇ 'ਚ ਜਾਣਾ ਸੀਗਾ, ਉਹਨਾਂ ਨੇ ਬੰਦ ਹੋਣਾ ਸੀ, ਉਸ ਵਜ੍ਹਾ ਤੋਂ ਰੋ ਰਹੇ ਸੀ। ਉਹ ਡਬਲ ਰੋਣ ਲੱਗ ਗਏ ਕਿ ਅਸੀਂ ਕਮਰੇ 'ਚ ਤੇ ਜਾ ਰਹੇ ਆ, ਬੰਦ ਤੇ ਹੋ ਰਹੇ ਆ, ਉੱਥੇ ਖਾਵਾਂਗੇ ਕੀ? ਕਿਉਂਕਿ ਤੁਹਾਨੂੰ ਪਤਾ ਇੱਕ ਨੇ ਤੇ ਚਲੋ ਚੰਗੀਆਂ ਚੀਜ਼ਾਂ ਪਾਈਆਂ ਸੀ, 2 ਬਿਲਕੁਲ ਹੀ ਪਿੱਟੀ ਜਾਣ। ਉਹਨੇ ਕਿਹਾ ਬਾਦਸ਼ਾਹ ਸਲਾਮਤ ਸਾਨੂੰ ਮਾਫੀ ਦੇ ਦਿਓ, ਸਾਡੇ ਕੋਲ ਹੋਇਆ ਕੀ ਹੈ? ਬਾਦਸ਼ਾਹ ਸਲਾਮਤ ਨੇ ਕਿਹਾ ਕੋਈ ਨਹੀਂ, ਮਾਫੀ ਤਾਂ ਹੁਣ ਕੋਈ ਨਹੀਂ, ਜਾਓ ਜੋ ਕੁਝ ਲੈ ਕੇ ਆਏ ਆ ਉਹੀ ਖਾਣਾ ਤੇ ਇਸ ਕਮਰੇ ਦੇ ਵਿੱਚ ਰਹਿਣਾ, ਕੱਲਿਆਂ ਨੇ ਇਸ ਕਮਰੇ ਦੇ ਵਿੱਚ ਰਹਿਣਾ, ਬੰਦ ਕਮਰੇ ਦੇ ਵਿੱਚ। ਤੇ ਉਹ ਜਿਹੜੇ ਬੋਰੇ ਸੀਗੇ ਨਾ ਜਿਹਦੇ ਵਿੱਚ ਉਹ ਲੈ ਕੇ ਆਏ ਸੀ ਚੀਜ਼ਾਂ, ਉਹ ਉਹਨਾਂ ਦੇ ਅਮਾਲ ਸੀਗੇ। ਜਿਹੜੇ ਬੰਦ ਕਮਰੇ ਸੀ ਉਹ ਕਬਰ ਸੀ। ਤੇ ਅੱਲਾਹ ਤਾਲਾ ਨੇ ਨਾ ਸਾਰਿਆਂ ਨੂੰ ਇਹ ਮੌਕਾ ਦਿੱਤਾ ਕਿ ਪੈਸਾ, ਦੌਲਤ, ਹਰ ਚੀਜ਼ ਦਿੱਤੀ ਆ ਕਿ ਤੁਸੀਂ ਦੂਸਰਿਆਂ ਦਾ ਸੋਚੋ, ਦੂਸਰਿਆਂ ਦਾ ਫਾਇਦਾ ਸੋਚੋ। ਤੇ ਜਦੋਂ ਤੁਸੀਂ ਦੂਸਰੇ ਦਾ ਹੱਕ ਮਾਰਦੇ ਆ ਨਾ ਤੇ ਤੁਹਾਡੇ ਨਾਲ ਉਹੀ ਵਜ਼ੀਰਾਂ ਵਾਲਾ ਹਾਲ ਹੋਣਾ। ਉਹ ਵਜ਼ੀਰ ਕੌਣ ਸੀ? ਅਸੀਂ ਲੋਕ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਪੈਸਾ ਦਿੱਤਾ, ਦੌਲਤ ਦਿੱਤੀ। ਤੇ ਕਮਰੇ ਕਿਹੜੇ ਸੀ? ਕਬਰ। ਤੇ ਜਿਹਨੇ ਅੱਛੀਆਂ ਚੀਜ਼ਾਂ ਲੈ ਕੇ ਆਇਆ ਸੀ, ਅੱਛੇ ਮਾਲ ਕੀਤੇ ਸੀ, ਉਹ ਆਜ਼ਾਦ ਹੋਇਆ, ਜੰਨਤ 'ਚ ਚਲਾ ਗਿਆ। ਜਿਹੜੇ ਨੇ 2 ਨੰਬਰ ਚੀਜ਼ਾਂ ਲੈ ਆਈਆਂ ਸੀ, ਉਹਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ, ਦੋਜ਼ਖ 'ਚ ਚਲਾ ਗਿਆ। ਤੇ ਜਿਹੜਾ ਤੀਸਰਾ ਸੀ, ਉਹਨੂੰ ਕਬਰ ਦੇ ਵਿੱਚ ਜਾਂਦਿਆਂ ਨੂੰ ਹੀ ਕੀੜਿਆਂ ਨੇ ਉਹਨੂੰ ਤੋੜ ਕੇ ਖਾ ਲਿਆ ਕਬਰ ਦੇ ਵਿੱਚ। ਇਸ ਵਾਸਤੇ ਮੇਰੇ ਭੈਣ ਭਰਾ ਖਿਆਲ ਕਰਿਆ ਕਰੋ, ਅਗਰ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ ਨਾ, ਕਿਸੇ ਦਾ ਹੱਕ ਨਾ ਮਾਰ, ਕਿਸੇ ਦਾ ਹੱਕ ਮਾਰ ਕੇ ਆਪਣਾ ਪੇਟ ਭਰਨਾ ਛੱਡ ਦਿਓ। ਇੱਕ ਦਿਨ ਮੌਤ ਆ, ਇੱਕ ਦਿਨ ਸਾਫ ਦੇਣਾ, ਇੱਕ ਦਿਨ ਤੁਸੀਂ ਕਬਰ 'ਚ ਜਾਣਾ। ਉਹ ਜਿਹੜੇ ਤੁਹਾਡੇ ਨਾਮਾਂ ਅਮਾਲ ਹੈਗੇ, ਜਿਹੜਾ ਕੁਝ ਤੁਸੀਂ ਲੈ ਕੇ ਆਇਓ ਉਹੀ ਤੁਹਾਨੂੰ ਖਾਣਾ ਪੈਣਾ, ਹੋਰ ਕੋਈ ਚੀਜ਼ ਨਹੀਂ ਹੋਣੀ। ਬਾਕੀ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ।